अस्सलाम वालेकुम। मैं नासर ढिल्लों लायलपुर पाकिस्तान तो चढ़दे ते लहिंदे पंजाब विचकार साਂਝਾਂ ते तारीख ਦੇ ਪੰਨਿਆਂ ਨੂੰ ਫਰੋਲਣ ਦੀ ਤਾਂਘ ਤੇ 1947 ਦੇ ਸਮੇਂ ਉਹਨਾਂ ਲੋਕਾਂ ਨੂੰ ਮਿਲ ਕੇ ਜਿਨ੍ਹਾਂ ਨੇ 1947 ਦੀ ਵੰਡ ਦੀਆਂ ਪੀੜਾਂ ਜਿਹੜੀਆਂ ਆਪਣੇ ਪਿੰਡਾਂ 'ਤੇ ਹੰਢਾਈਆਂ, ਉਹਨਾਂ ਨੂੰ ਉਹ ਦਰਦ, ਉਹਨਾਂ ਦਾ ਉਹ ਦਰਦ ਮਹਿਸੂਸ ਕਰਨ ਅਤੇ ਉਹਨਾਂ ਦੇ ਦਰਦ ਨੂੰ ਤੁਹਾਡੇ ਤੱਕ ਪਹੁੰਚਾਉਣ ਅਤੇ ਉਹਨਾਂ ਨੇ ਕੀ ਹਾਲਾਤ ਵੇਖੇ, ਕਿਸ ਤਰ੍ਹਾਂ ਦੇ ਹਾਲਾਤ ਸਨ, ਹੱਸਦੇ ਵਸਦੇ ਘਰ ਕਿਵੇਂ ਛੱਡਣੇ ਪਏ, ਇਹ ਸਾਰੀਆਂ ਗੱਲਾਂ ਕਰਾਂਗੇ ਆਪਾਂ। ਬਾਬਾ ਜੀ ਦੇ ਨਾਲ ਆਪਾਂ ਪਹੁੰਚੇ ਹਾਂ ਬਾਬਾ ਜੀ ਦੇ ਕੋਲ ਅਤੇ ਬਾਬਾ ਜੀ ਨਾਲ ਗੱਲਬਾਤ ਸਾਂਝੀ ਕਰਾਂਗੇ। 47 ਦੇ ਵੰਡ ਤੋਂ ਪਹਿਲੇ ਦੇ ਕੀ ਹਾਲਾਤ ਸਨ ਅਤੇ 47 ਦੀ ਵੰਡ ਦੇ ਐਲਾਨ ਵੇਲੇ ਕੀ ਹਾਲਾਤ ਬਣੇ ਅਤੇ ਕਿਸ ਤਰ੍ਹਾਂ ਉਹਨਾਂ ਨੇ ਆਪਣਾ ਹੱਸਦੇ ਵਸਦੇ ਘਰ ਛੱਡੇ। ਸਾਰੀਆਂ ਗੱਲਾਂ ਸਾਂਝੀਆਂ ਕਰਾਂਗੇ ਬਾਬਾ ਜੀ ਦੇ ਨਾਲ ਅਤੇ ਆਓ ਗੱਲਬਾਤ ਸਾਂਝੀ ਕਰਦੇ ਹਾਂ। ਅਸਲਾਮ ਵਾਲੇਕੁਮ ਬਾਬਾ ਜੀ। ਅੱਛਾ, ਇਹ ਦੱਸੋ ਵੀ ਆਪਣਾ 47 ਤੋਂ ਪਹਿਲਾਂ ਦੀਆਂ ਆਪਾਂ ਗੱਲਾਂ ਕਰਦੇ ਸਾਂ ਵੀ ਉੱਥੇ ਕੋਈ ਆਪਣੇ ਈਦ ਦਾ ਜਾਂ ਵਿਸਾਖੀ ਦੇ ਮੇਲੇ ਜਿਹੜੇ ਹੁੰਦੇ ਸੀ, ਈਦ ਦਾ ਤਿਉਹਾਰ ਸੀ ਜਿਵੇਂ ਆਪਣਾ ਮੁਸਲਮਾਨਾਂ ਦਾ, ਅਤੇ ਵਿਸਾਖੀ ਆਉਂਦੀ ਆ ਉਹ ਵੀ ਜ਼ਿਮੀਂਦਾਰ ਵੀ ਸਾਰੇ ਮਨਾਉਂਦੇ ਆ, ਪੰਜਾਬੀ ਸਾਰੇ ਮਨਾਉਂਦੇ ਆ। ਅਤੇ ਇਹ ਦੱਸੋ ਵੀ ਈਦ 'ਤੇ ਵੀ ਜਿਹੜੇ ਦੂਸਰੀਆਂ ਗੈਰ ਮਜ਼ਹਬ ਸਨ ਇਹਨਾਂ ਦਾ ਕਿਸ ਤਰ੍ਹਾਂ ਦਾ ਹੁੰਦਾ ਸੀ? ਆਉਣ ਜਾਣੀਆਂ ਈਦ 'ਤੇ ਕੋਈ ਸਾਂਝ ਹੁੰਦੀ ਸੀ ਕਿਵੇਂ ਦੀ? ਠੀਕ ਠਾਕ ਸੀ, ਆਉਣ ਜਾਣ ਸੀ ਸਾਰੇ ਦਿਨ ਦਿਹਾੜ 'ਤੇ। ਹਾਂਜੀ। ਅਤੇ ਵਿਸਾਖੀ ਦੇ ਮੇਲੇ ਮੂਲੇ ਲੱਗਦੇ ਸੀ? ਹਾਂਜੀ। ਉੱਥੇ ਵੀ ਮੁਸਲਮਾਨ ਅਤੇ ਹਿੰਦੂ ਅਤੇ ਸਿੱਖ ਸਾਰੇ ਰਲ ਕੇ ਜਾਂਦੇ ਸੀ ਸਾਰੇ। ਠੀਕ, ਰਲ ਕੇ ਸਾਰਾ ਜਾਣਾ। ਹਾਂਜੀ। ਅਤੇ ਦੂਸਰੀ ਇਹ ਗੱਲ ਦੱਸੋ ਮੈਨੂੰ ਵੀ ਇਹ ਤਾਂ ਤੁਸੀਂ ਦੱਸਿਆ ਵੀ ਲਾਗੇ ਕੋਈ ਮੇਲਾ ਮੂਲਾ ਵੀ ਲੱਗਦਾ ਸੀ ਆਪਣੇ? ਮੇਲਾ ਲੱਗਦਾ ਸੀ ਕਾਸੀਵਾਲ। ਕਾਸੀਵਾਲ? ਜੀ ਕਾਸੀਵਾਲ। ਕਿ ਕਿਹੜੇ ਬਜ਼ੁਰਗਾਂ ਦਾ? ਮੈਨੂੰ ਨਾਂ ਨਹੀਂ ਯਾਦ ਉਹਨਾਂ ਦਾ ਆਉਂਦਾ। ਅੱਛਾ, ਮੇਲਾ ਵੇਖਣ ਜਾਂਦੇ ਸੀ? ਮੇਲਾ ਵੇਖਣ ਜਾਂਦੇ ਸੀ। ਉੱਥੇ ਵੀ ਇਸ ਤਰ੍ਹਾਂ ਹੀ ਸਾਰੀਆਂ ਬਰਾਦਰੀਆਂ ਸਿੱਖ ਹਿੰਦੂ ਸਾਰੇ ਜਾਂਦੇ ਸੀ ਉੱਥੇ ਉਸ ਮੇਲੇ 'ਤੇ। ਅਤੇ ਬੜੀਆਂ ਲੜਾਈਆਂ ਝਗੜੇ ਹੋਣੇ ਉੱਥੇ, ਲੜਾਈਆਂ ਝਗੜੇ ਹੋਣੇ ਮੇਲੇ 'ਤੇ। ਮੇਲੇ 'ਤੇ ਮੁੰਡੇ ਲੜ ਪੈਂਦੇ ਨਾ ਮੇਲਿਆਂ ਦੇ। ਸੌ ਉੱਥੇ ਸ਼ੁਗਲ ਹੁੰਦੇ। ਹਾਂਜੀ। ਅੱਛਾ, ਇਹ ਦੱਸੋ ਵੀ ਆਪਾਂ ਗੱਲ ਕਰ ਲੈਂਦੇ ਹੁਣ ਵੰਡ ਦੀ 47 ਦੀ, ਵੀ ਜਦੋਂ ਵੰਡ ਦਾ ਐਲਾਨ ਨਹੀਂ ਸੀ ਹੋਇਆ ਹਾਲੇ, ਉਦੋਂ ਤੁਸੀਂ ਸਾਰੀ ਗੱਲਬਾਤ ਸਾਨੂੰ ਦੱਸੀ ਵੀ ਕਿਸ ਤਰ੍ਹਾਂ ਰਹਿੰਦੇ ਸੋ। ਵੀ ਉਹ ਪਹਿਲਾਂ ਤੁਹਾਨੂੰ ਪਤਾ ਲੱਗ ਗਿਆ ਵੰਡ ਦਾ ਵੀ ਪਾਕਿਸਤਾਨ ਬਣ ਗਿਆ ਅਤੇ ਇੱਧਰਲਾ ਇੰਡੀਆ ਬਣ ਗਿਆ, ਜਾਂ ਮੌਕੇ 'ਤੇ ਹੀ? ਨਹੀਂ, ਮੌਕੇ 'ਤੇ ਨਹੀਂ, ਸਾਨੂੰ ਪਹਿਲੇ ਪਤਾ ਲੱਗ ਗਿਆ ਸੀ ਜਦੋਂ ਕਾਇਦ ਆਜ਼ਮ ਗਿਆ ਸੀ। ਅਤੇ ਇਲੈਕਸ਼ਨ ਹੋਏ, ਵੋਟ ਪਏ ਅਤੇ ਸਾਡੇ ਲਾਗੇ ਸੀ ਸਾਗਰਪੁਰੇ ਦੇ ਨਾਲ ਮਸਾਣੀਆਂ ਸੀ, ਉੱਥੇ ਮੇਲਾ ਲੱਗਦਾ ਹੁੰਦਾ ਸੀ। ਬਾਬਾ ਗੁਰਦਿੱਤ ਸ਼ਾਹ ਸੀ, ਉਹਨਾਂ ਦਾ ਦਰਬਾਰ ਸੀ। 8 ਦਿਨ ਨਚੰਦੀ ਲੱਗਦੀ ਹੁੰਦੀ ਸੀ। ਅੱਛਾ। ਅੱਛਾ, ਫਿਰ ਜਦੋਂ ਆਪਾਂ ਪਹਿਲੀ ਗੱਲ ਕਰਨੇ ਹਾਂ ਵੰਡ ਵਾਲੀ, ਵੀ ਐਲਾਨ ਹੋ ਗਿਆ ਅਤੇ ਕਿਵੇਂ ਉੱਥੋਂ ਤੁਰੇ ਆਪਣੇ ਬਟਾਲਿਓਂ ਅਤੇ ਕਿੱਧਰ ਦੀ ਆਏ, ਇਹ ਸਟੋਰੀ ਜ਼ਰਾ ਦੱਸ ਦਿਓ। ਅਸੀਂ ਜੀ ਉੱਥੋਂ ਪਹਿਲੇ ਇੱਕ ਫੌਜ ਦਾ ਬੰਦਾ ਸੀ, ਉਸ ਉੱਥੇ ਸਾਡੇ ਸ਼ਹਿਰ ਐਲਾਨ ਕੀਤਾ ਪਰ ਜਿਹੜਾ ਅੱਜ ਕਾਫਲੇ ਨਾਲ ਚਲਾ ਜੂ, ਉਹ ਸੋਨੇ ਦਾ ਟਾਈਮ ਆ ਅਤੇ ਮੁੜ ਕੇ ਹੋ ਸਕਦਾ ਮਾਰ ਵੱਢ ਹੋ ਜਾਏ। ਅੱਛਾ, ਉੱਥੋਂ ਅਸੀਂ ਤਾਂ ਪਹਿਲੇ ਕਾਫਲੇ ਨਾਲ ਤੁਰ ਪਏ ਬਟਾਲਿਓਂ, ਆਏ ਡੇਰਾ ਬਾਬਾ ਨਾਨਕ। ਉੱਥੇ ਆਣ ਕੇ ਸਾਡਾ ਜਿਹੜਾ ਸਮਾਨ ਸਮੂਹ ਰੱਖਿਆ ਗੱਡਾ ਦਾ ਪਹੀਆ ਭੱਜ ਗਿਆ। ਉੱਥੋਂ ਫਿਰ ਅਸੀਂ ਅਤੇ ਇੱਕ ਮੈਂ, ਇੱਕ ਮੇਰਾ ਭਾਈ ਸੀ, ਇੱਕ ਸਾਡੀ ਮਾਸੀ ਦਾ ਪੁੱਤ ਸੀ। ਸਾਡੇ ਕੋਲ 13-14 ਮੱਝਾਂ ਸੀ, ਇੱਕ ਘੋੜੀ ਸੀ। ਅਸੀਂ ਸਾਰੀਆਂ ਬਾਂਗਾਂ ਮਿਲਦੀਆਂ ਨੇ, ਅਸੀਂ ਪਾਰ ਲੰਘ ਗਏ ਪਾਕਿਸਤਾਨ 'ਚ। ਉੱਥੇ ਬੈਠੇ ਅੱਗੇ ਇਹ ਸਾਡੇ ਬਾਕੀ ਜੀ ਸਾਰੇ ਪਿੱਛੇ ਰਹਿ ਗਏ ਡੇਰੇ ਹੀ। ਉਹ ਫਿਰ ਸਵੇਰ ਨੂੰ ਰਾਤ ਫਿਰ ਉੱਥੇ ਕਾਫਲਾ ਟਿਕ ਟਕ ਗਿਆ, ਜਿਹੜਾ ਉਹ ਫੌਜੀਆਂ ਨੇ ਕਿਹਾ ਵੀ ਹੁਣ ਇੱਥੇ ਬਹਿ ਜਾਓ ਤੁਸੀਂ। ਉੱਥੇ ਬਹਿ ਗਏ। ਉਸ ਕਾਫਲੇ 'ਚ ਕਿਸੇ ਇੱਕ ਬੰਦੇ ਦਾ ਨੁਕਸਾਨ ਨਹੀਂ ਸੀ ਹੋਇਆ। ਐਨ ਅਮਨ ਅਮਾਨ ਸਾਰੇ ਆਏ। ਸਵੇਰ ਨੂੰ 10-11 ਵਜੇ ਫਿਰ ਸਾਡੇ ਬਾਕੀ ਸੀ ਜੀ ਆਏ ਸਾਰੇ, ਅਤੇ ਸਮਾਨ ਸਮੂਨ ਸਾਡਾ ਉੱਥੇ ਹੀ ਰਹਿ ਗਿਆ ਡੇਰੇ ਬਾਬੇ ਨਾਨਕ ਦੇ ਗੱਡਾ ਲੱਦਿਆ ਜਿਹੜਾ ਸੀ। ਅਤੇ ਅਸੀਂ ਫਿਰ ਪਾਰ ਲੰਘ ਆਏ। ਇੱਥੋਂ ਆਣ ਕੇ ਫਿਰ ਡੰਗਰ ਸਾਡੇ ਕੋਲ ਸੀ, ਡੰਗਰ ਸਾਡੇ ਆ ਗਏ ਸੀ ਅਮਨ ਅਮਾਨ ਸਾਰੇ। ਉੱਥੋਂ ਫਿਰ ਅਸੀਂ ਆਏ ਜੱਸੜਾਂ ਨੂੰ,
ਜਿਸ ਤਰ੍ਹਾਂ ਦੇ ਆਏ ਡੰਗਰ ਡੁੰਗਰ ਵੀ ਸਾਡੇ ਕੋਲ ਸੀ, ਪੱਠੇ ਪਾਉਂਦੇ ਆਏ। ਅੱਗੇ ਅਸੀਂ ਆ ਗਏ ਨਾਰੋਵਾਲ ਆ ਕੇ ਤੇ ਅਸੀਂ ਤਰ੍ਹਾਂ ਡੰਗਰ ਬੱਧੇ ਆਏ। ਇੱਕ ਸਕੂਲ ਸੀ ਉਸ ਪਾਸੇ, ਉੱਥੇ ਇੱਕ ਕਾਫਲਾ ਆ ਗਿਆ ਸਿੱਖਾਂ ਦਾ। ਉਹ ਡੋਗਰਾ ਮਿਲਟਰੀ, ਜਿੱਥੇ ਸਾਡੇ ਡੰਗਰ ਬੱਧੇ ਸੀ ਉੱਥੇ ਹੀ ਉਤਾਰਾ ਕਰ ਲਿਆ ਉਹਨਾਂ। ਡੋਗਰਾ ਮਿਲਟਰੀ ਸੀ ਉਹ, ਜਿਹੜਾ ਜਿਹਨੂੰ ਦੇਖਣ ਉਹ ਗੋਲੀ ਮਾਰ ਦੇਣ, ਨੇੜੇ ਕੋਈ ਨਾ ਜਾਵੇ। ਇੱਕ ਮੁਸਲਮਾਨ ਉੱਧਰੋਂ ਆਇਆ, ਲਹੂ ਐਲਾਨ ਹੋਇਆ, ਉਹ ਕਹਿੰਦਾ ਇੱਧਰ ਨਾ ਜਾਇਓ ਭਾਈ, ਤੁਹਾਡੇ ਡੰਗਰਾਂ ਤੇ ਜਾਂਦੇ ਕਰੋ, ਉਧਰ ਨਾ ਜਾਇਆ, ਕੋਈ ਚੀਜ਼ ਦਾ ਨੁਕਸਾਨ ਹੋ ਜੂ। ਅਸੀਂ ਤਾਂ ਫਿਰ ਡੰਗਰ ਸਾਡੇ ਉੱਥੇ ਹੀ ਰਹੇ ਪਾਕਿਸਤਾਨ 'ਚ। ਅਤੇ ਉੱਥੋਂ ਫਿਰ ਅਸੀਂ ਗੱਡੀ ਬੈਠੇ ਲਾਹੌਰ ਆ ਗਏ। ਲਾਹੌਰੋਂ ਅਸੀਂ ਮੁੜ ਕੇ ਆ ਗਏ ਸਾਹੀਵਾਲ। ਇੱਥੇ ਸ਼ਹਿਰ ਦੇ ਵਿੱਚ ਸਾਡਾ ਇੱਕ ਫੁੱਫੜ ਰਹਿੰਦਾ ਸੀ, ਅਸੀਂ ਉਹਦੇ ਕੋਲ ਆ ਗਏ। ਉੱਥੋਂ ਫਿਰ ਅਸੀਂ ਚਲੇ ਗਏ ਚੱਕ 'ਚ, 141 ਚੱਕ ਸੀ ਬੰਗਲਾ ਨਾਈ ਵਾਲਾ, ਉੱਥੇ ਚਲੇ ਗਏ। ਉੱਥੇ ਸਾਨੂੰ ਕਿੱਲਾ ਜੀ ਜ਼ਮੀਨ ਪੈ ਗਈ, ਕਰਦੇ ਕਰਾਉਂਦੇ ਰਹੇ। ਉਦੋਂ ਫਿਰ ਬਾਅਦ 'ਚ ਅਸੀਂ ਆਏ ਫੈਸਲਾਬਾਦ, ਲੈਲਪੁਰ। ਉਦੋਂ ਲੈਲਪੁਰ ਹੀ ਸੀ, ਫੈਸਲਾਬਾਦ ਤੇ ਫਿਰ ਮੁੜ ਕੇ ਬਣਿਆ। ਹਾਂਜੀ, ਫਿਰ ਉੱਥੇ ਪਤਾ ਲੱਗਾ ਵੀ ਜ਼ਮੀਨ ਸਾਡੀ ਫੈਸਲਾਬਾਦ ਹੈ, ਸਾਹੀਵਾਲ ਹੈ? ਨਹੀਂ, ਜ਼ਮੀਨ ਸਾਡੀ ਫੈਸਲਾਬਾਦ ਨਹੀਂ, ਸਾਡਾ ਕਲੇਮ ਜਿਹੜਾ ਸੀ ਉਹ ਸਾਹੀਵਾਲ ਦਾ ਸੀ। ਤੇ ਇੱਕ ਚਾਚਾ ਸਾਡਾ ਮਲਤਾਨ ਸੀ। ਅੱਛਾ। ਤੇ ਖੁੱਲਰ ਗਿਆ ਸਾਰਾ ਟੱਬਰ, ਕੋ ਮਲਤਾਨ ਤੇ ਕੋ ਸਾਹੀਵਾਲ, ਕੋ ਲੈਲਪੁਰ। ਹਾਂਜੀ। ਤੇ ਅਸੀਂ ਦੋ, ਸਾਡਾ ਬਾਲ ਤੇ ਇੱਕ ਉਹਨਾਂ ਦਾ ਭਾਈ, ਉਹ ਦੋਵੇਂ ਸਾਹੀਵਾਲ ਸੀ। ਤੇ ਤੀਸਰਾ ਜਿਹੜਾ ਸੀ ਇਹਨਾਂ ਦਾ ਦਾਦਾ ਸੀ, ਉਹ ਮਲਤਾਨ ਆ ਗਏ ਸੀ। ਤੇ ਉਹ ਮਲਤਾਨ ਆ ਗਏ, ਜ਼ਮੀਨ ਉਹਨਾਂ ਨੇ ਇੱਥੇ ਪਵਾ ਲਈ। ਸਾਡੀ ਜਿਹੜੀ ਜ਼ਮੀਨ ਸੀ, ਸਾਡਾ ਵਾਲਦ ਜਿਹੜਾ ਉਹ ਮਤਲਬ ਕੁਛ ਹੋਰ ਤਰ੍ਹਾਂ ਦਾ ਸੀ, ਆਪਣੇ ਦਰਵੇਸ਼ੀ ਲਾਈਨ 'ਚ ਪੜ੍ਹਿਆ ਲਿਖਿਆ ਵੀ ਸੀ। ਤੇ ਉਹ ਪਟਵਾਰੀ ਮੰਗੇ 100 ਰੁਪਈਆ ਜ਼ਮੀਨ ਪਾਉਣ 'ਚ। ਉਹ ਕਹਿੰਦਾ ਜ਼ਮੀਨ ਜਾਂਦੀ ਕਰ ਦੇਣੀ, ਰਿਸ਼ਵਤ ਨਹੀਂ ਦੇਣੀ। 100 ਰੁਪਇਆ ਨਹੀਂ ਦੇਣਾ? 100 ਰੁਪਈਆ ਨਹੀਂ ਦੇਣਾ। ਉਹ ਐਸਾ ਕਲੇਮ ਖਰਾਬ ਹੋਇਆ, ਸਾਡੀ ਜ਼ਮੀਨ ਤੋਂ ਉਹ ਪਟਵਾਰੀ ਨੇ ਪਵਾਈ ਨਾ ਉੱਥੇ ਜਿੱਥੇ ਦਾ ਕਲੇਮ ਸੀ ਸਾਹੀਵਾਲ ਦਾ। ਅਖੀਰ ਉਹ ਜ਼ਮੀਨ ਜਿਹੜੀ ਸੀ ਸਾਡੀ ਯੂਨਿਟ ਪੈ ਰਹੇ ਉੱਦਾਂ ਹੀ। ਉਹ ਫਿਰ ਮਗਰੋਂ ਫਿਰ ਅਸੀਂ ਪਤਾ ਕੀਤਾ, ਉਹ ਯੂਨਿਟ ਚਲੇ ਗਏ ਮੁਜ਼ੱਫਰਗੜ੍ਹ। ਹੁਣ ਮੁਜ਼ੱਫਰਗੜ੍ਹ ਦਾ ਪਤਾ ਨਹੀਂ ਉਹ ਕਿੱਥੇ ਚਲੇ ਗਏ, ਕਿੱਥੇ ਪੈ ਗਏ, ਨਹੀਂ ਪੈ ਗਏ। ਸਾਡਾ ਤਾਂ ਰਕਬਾ ਇਸ ਤਰ੍ਹਾਂ ਗਿਆ ਸਾਰਾ। ਯੂਨਿਟ ਉਵੇਂ ਗਏ? ਹਾਂਜੀ। ਇਹ ਵਾਹਵਾ ਸਾਰੇ ਲੋਕਾਂ ਦੇ ਕੇਸ ਹੈਗੇ ਵੀ ਨਹੀਂ, ਜ਼ਮੀਨ ਨਹੀਂ ਪਈ, ਯੂਨਿਟ ਜਿਹੜੇ ਉਹ ਜ਼ਾਇਆ ਗਏ ਉਹਨਾਂ ਦੀਆਂ ਜ਼ਮੀਨਾਂ। ਅਤੇ ਰਾਹ 'ਚ ਕੋਈ ਹੋਇਆ ਤਾਂ ਨਹੀਂ, ਜਿਵੇਂ ਤੁਸੀਂ ਦੱਸਿਆ, ਕੋਈ ਨੁਕਸਾਨ, ਕੋਈ ਕਤਲੋ ਗਾਰਤ? ਨਹੀਂ, ਕਤਲੋ ਗਾਰਤ ਕੋਈ ਸਾਡੇ ਕਾਬਲੇ 'ਚ ਕੋਈ ਨਹੀਂ ਸੀ ਹੋਈ, ਬਿਲਕੁਲ ਅਮਨ ਅਮਾਨ ਨਾਲ ਪਹੁੰਚ ਗਏ। ਅਤੇ ਉਹ ਵੇਲਾ ਵੀ ਯਾਦ ਆਉਂਦਾ ਜਿਹੜਾ? ਹਾਂ ਜੀ, ਯਾਦ ਤਾਂ ਆਉਂਦਾ, ਬਿਲਕੁਲ ਯਾਦ ਆਉਂਦਾ ਵੀ ਕਿਸ ਤਰ੍ਹਾਂ ਦੇ ਹਾਲਾਤ ਵੇਖੇ? ਹਾਂਜੀ, ਹਾਲਾਤ ਉਦੋਂ ਜਿਹੜੇ ਸੀ ਪਹਿਲੇ ਤਾਂ ਠੀਕ ਠਾਕ ਸੀ। ਇਹ ਸਾਰਾ ਕੰਮ ਪਹਿਲੋਂ ਛਿੜਿਆ ਅੰਮ੍ਰਿਤਸਰੋਂ। ਅੰਮ੍ਰਿਤਸਰੋਂ ਲੜਾਈ ਝਗੜਾ ਸ਼ੁਰੂ ਹੋਇਆ, ਉੱਥੋਂ ਵੱਧਦਾ ਫਿਰ ਸਾਰੇ ਵੱਧ ਗਿਆ। ਉੱਧਰੋਂ ਉਹਦੀ ਨਚਾਕੀ ਪੈ ਗਈ ਹਿੰਦੂ ਮੁਸਲਮਾਨ ਦੀ, ਅਤੇ ਇੱਕ ਦੂਜੇ ਨੂੰ ਮਾਰ ਵੱਢਦੇ, ਇੱਕ ਦੂਜੇ ਦੇ ਦੁਸ਼ਮਣ ਬਣ ਗਏ। ਜਿਹੜੇ ਸੱਜਣ ਵੀ ਸੀ ਉਹ ਵੀ ਦੁਸ਼ਮਣ ਬਣ ਗਏ। ਹੁਣ ਜਿਹੜੇ ਮੈਂ ਤੁਹਾਨੂੰ ਦੱਸਦੇ ਵੀ ਅਸੀਂ ਜਿਸ ਦਿਨ ਤੁਰੇ ਹਾਂ, ਉਹ ਸਾਡੇ ਭੈਣ ਜੋ ਜਿਹੜੇ ਕਮੀਕਾਰਾ ਵੀ ਸੀ, ਲੁਹਾਰ ਤਰਖਾਣ ਸੀ, ਸਿੱਖ ਸੀ, ਉਹਨਾਂ ਨੇ ਸਾਡੇ ਕੋਲ ਸਾਰੇ ਹਥਿਆਰ ਥੂਰ ਲੈ ਲਏ। ਅਜੇ ਵਾਕਫੀ ਸੀ। ਅਤੇ ਉੱਥੋਂ ਅਸੀਂ ਖਾਲੀ ਹੱਥੀਂ ਵੀ ਤੁਰੇ। ਹਥਿਆਰ ਥੂਰ ਕਿਉਂ ਲੈ ਲਏ? ਹਾਂਜੀ, ਹਥਿਆਰ ਕਿਉਂ ਲੈ ਲਏ? ਖੋਲੇ? ਜੋ ਡਾਂਗ ਸੁੱਟਾ ਸੀ ਹਰ ਸ਼ਹਿਰ ਉਹਨਾਂ ਲੈ ਲਈ। ਅਤੇ ਪਹਿਲੋਂ ਜਿਹੜੇ ਭਰਾਵਾਂ ਵਰਗੇ ਸੀ, ਯਾਰ ਦੋਸਤ ਸੀ, ਅਤੇ ਦੁਸ਼ਮਣ ਬਣ ਗਏ। ਹਾਂਜੀ, ਦੁਸ਼ਮਣ ਬਣ ਗਏ, ਬਿਲਕੁਲ। ਅਤੇ ਅੱਜ ਤੱਕ ਉਹੀ ਤੁਰੀ ਆਉਂਦੀ ਗੱਲ। ਮੈਂ ਇੱਕ ਮਾੜੀ ਜਿਹੀ ਪਤਾ ਨਹੀਂ ਕੀ ਤਫਰਕਾ ਪੈ ਗਿਆ, ਕੀ ਇੰਤਸ਼ਾਰ ਪੈ ਗਿਆ? ਇੰਤਸ਼ਾਰ ਇਹੋ ਪਿਆ ਸੀ, ਕੋ ਅਸੀਂ ਉੱਥੋਂ ਜੁੜ ਕੇ ਆ ਗਏ ਸਾਂ। ਉਹਨਾਂ ਲੋਕਾਂ ਨੇ ਜਿਹੜੇ ਸਾਡੇ ਥੱਲੇ ਲੱਗੇ ਸੀ, ਉਹਨਾਂ ਲੋਕਾਂ ਨੇ ਕਿਹਾ ਹੁਣ ਤਾਂ ਸਾਡਾ ਟਾਈਮ ਆ, ਆਰਸ਼ਾ ਸਾਡੇ ਕੋਲ ਖੋਹ ਲਈ ਇਹਨਾਂ ਨੇ। ਤੁਸੀਂ ਦੱਸਿਆ ਵੀ ਉਮਰ ਦੇ 23-24 ਸਾਲ ਸੀ, ਵੀ ਪੜ੍ਹੇ ਪੁੜੇ ਵੀ, ਸਕੂਲ ਵੀ ਜਾਂਦੇ ਸੀ ਕਿ ਵਾਹੀ ਵੂਹੀ? ਨਹੀਂ, ਮੈਂ ਕੋਈ ਨਹੀਂ ਪੜ੍ਹਿਆ, ਚਿੱਟਾ ਨਾ ਪੜ੍ਹ। ਠੀਕ। ਅਤੇ ਕੀ ਕਰਦੇ ਸੋ ਜਵਾਨੀ ਵੇਲੇ? ਅਸੀਂ ਵਾਹੀ ਕਰਦੇ ਸਾਂ।
ਅੱਛਾ, ਤੇ ਕੋਈ ਖੇਡ ਖੂਡ ਵੀ ਕਬੱਡੀ ਕੁੱਡੀ ਜਾਂ ਹਾਂ ਜੀ, ਕਬੱਡੀ ਵੀ ਹੁੰਦੀ ਸੀ, ਉਹ ਮੇਲਿਆਂ ਤੇ ਖੇਡਾਂ ਵੀ ਹੁੰਦੀਆਂ ਸੀ, ਘੋਲ ਵੀ ਹੁੰਦੇ ਸੀ। ਅੱਛਾ। ਜਾਂ ਮਹਿਰ ਮੁਨੀਮ ਦੀ ਮੰਡੀ ਲੱਗਦੀ ਸੀ ਤੇ ਉੱਥੇ ਮਸਜਿਦ ਬਣਦੀ ਸੀ। ਜਦੋਂ ਦੇ ਅਸੀਂ ਹੋਸ਼ ਫੜੀ ਆ ਉਦੋਂ ਤੋਂ ਲਾ ਕੇ ਉਹ ਮਸਜਿਦ ਨੂੰ ਬਣਾਉਣ ਰਹੇ ਸੀ। ਰਾਜ ਮਿਸਤਰੀ ਜਿਹੜੇ ਵਿੱਚ ਬੁੱਢੇ ਹੋ ਗਏ ਸੀ, ਜਿਹੜੀ ਉਹ ਮਸਜਿਦ ਹੀ ਬਣਾਉਂਦੀ ਸੀ, ਉਹ ਬਣਾਉਂਦਿਆਂ ਹੀ ਉਹ ਹਿੰਦੁਸਤਾਨ ਪਾਕਿਸਤਾਨ ਬਣ ਗਿਆ। ਇਹਨੇ ਇਸ ਤਰ੍ਹਾਂ ਦੀ ਉਹ ਮਸਜਿਦ ਬਣਾਈ ਸੀ। ਅੱਛਾ, ਇਹ ਦੱਸੋ ਤੁਸੀਂ ਵੀ ਉੱਥੇ ਆਪਣਾ ਕੋਈ ਯਾਰ ਦੋਸਤ ਵੀ ਹੈ ਸੀ ਇੰਡੀਆ ਕੋ ਰਹਿ ਗਿਆ ਹੋਵੇ ਜਾਂ ਉਦੋਂ ਤੱਕ ਕੋਈ ਵਿਛੜਿਆ ਹੋਵੇ? ਨਹੀਂ, ਕੋਈ ਯਾਰ ਦੋਸਤ ਜਵਾਨੀ ਵਾਲੇ ਦਾ ਕੋਈ ਯਾਰ ਦੋਸਤ ਨਹੀਂ। ਸਾਰੇ ਹਿੰਦੂ ਸਿੱਖ ਸਾਡਾ ਕੋਈ ਯਾਰ ਦੋਸਤ ਨਹੀਂ ਸੀ। ਜਿਹੜੇ ਹੈਗੇ ਸੀ ਉਦੋਂ ਮੌਕੇ ਤੇ ਉਹ ਵੀ ਦੁਸ਼ਮਣ ਬਣ ਗਏ। ਹਾਂਜੀ, ਹਾਂ, ਜਿਹੜੇ ਹੈ ਸੀ ਉਹ ਵੀ ਦੁਸ਼ਮਣ। ਅੱਛਾ, ਇਹ ਦੱਸੋ ਵੀ ਉਹ ਜਿਹੜਾ ਟਾਈਮ ਆ, ਵੇਲਾ ਵਾ ਵੰਡ ਤੋਂ ਪਹਿਲੋਂ ਦਾ, ਲੋਕਾਂ ਦਾ ਪਿਆਰ ਮੁਹੱਬਤ, ਉਦੋਂ ਵਾਲਾ ਦੌਰ ਚੰਗਾ ਜਾਂ ਹੁਣ ਵਾਲਾ ਚੰਗਾ ਲੱਗਦਾ? ਉਦੋਂ ਦੌਰ ਚੰਗਾ ਸੀ। ਉਦੋਂ ਇੱਕ ਦੂਜੇ ਦਾ ਪਿਆਰ ਮੁਹੱਬਤ ਸੀ, ਹਰ ਕੋਈ ਕਰਦਾ ਸੀ ਇੱਕ ਦੂਜੇ ਨਾਲ, ਹਰ ਕੋਈ ਪਿਆਰ ਨਾਲ ਘੁੰਮਦਾ ਸੀ ਤੇ ਬਿਲਕੁਲ ਸਾਰੇ ਠੀਕ ਠਾਕ ਸੀ। ਕੋਈ ਨਚਾਕੀ ਨਹੀਂ ਸੀ, ਕੋਈ ਕਿਸੇ ਤਰ੍ਹਾਂ ਦੀ ਬਾਦਮਨੀ ਨਹੀਂ ਸੀ। ਅੱਛਾ, ਉਹ ਆਉਂਦਾ ਟਾਈਮ ਵੇਲਾ ਯਾਦ ਆਉਂਦਾ? ਪਿੰਡ ਆਪਣਾ ਬਟਾਲਾ ਸ਼ਹਿਰ ਬਿਲਕੁਲ ਯਾਦ ਆਉਂਦਾ ਜੀ। ਕਿੱਥੇ ਕਰਕੇ ਘਰ ਸੀ ਆਪਣਾ? ਸਾਡਾ ਘਰ ਸੀ ਖਜੂਰੀ ਦਰਵਾਜ਼ਾ ਤੇ ਉੱਥੇ ਸਾਡਾ ਘਰ ਸੀ। ਦੱਸਣੇ ਕਿੰਨੇ ਦਰਵਾਜ਼ੇ ਸੀ ਬਟਾਲੇ ਦੇ? 12 ਦਰਵਾਜ਼ੇ। ਨਾ ਆਉਂਦੇ 12 ਦਰਵਾਜ਼ਿਆਂ ਦੇ? ਨਹੀਂ, 12 ਦੇ ਨਾਂ ਤਾਂ ਨਹੀਂ ਆਉਂਦੇ। ਅਚਲੀ ਦਰਵਾਜ਼ਾ, ਖਜੂਰੀ ਦਰਵਾਜ਼ਾ, ਅਚਲੀ ਦਰਵਾਜ਼ਾ, ਫਿਰ ਤੇਲੀ ਦਰਵਾਜ਼ਾ, ਇਸ ਤਰ੍ਹਾਂ ਕਰਕੇ ਸਾਰਿਆਂ ਦੇ ਵੱਖੋ ਵੱਖ ਨਾਂ ਸੀ। ਤੁਹਾਡਾ ਖਜੂਰੀ ਦਰਵਾਜ਼ੇ 'ਚ ਸੀ? ਜਾਂ ਉਹਦੇ 'ਚ ਘਰ ਸੀ? ਜਾਂ ਠੀਕ। ਤੇ ਹੁਣ ਇਹ ਦੱਸੋ ਵੀ ਆਪਣਾ ਪਿੱਛੇ ਪਿਛੋਕੜ ਪਿੰਡ ਬਟਾਲਾ ਪਿੰਡ ਸ਼ਹਿਰ ਆਪਣਾ ਵੇਖਣ ਨੂੰ ਦਿਲ ਕਰਦਾ? ਬਿਲਕੁਲ ਕਰਦਾ ਜੀ। ਜੇ ਕੋਈ ਬਣੇ ਸਬਬ ਤੇ ਜਾਣ ਹੈ ਕੋਈ ਪ੍ਰੋਗਰਾਮ? ਹਾਂਜੀ, ਨਹੀਂ ਪ੍ਰੋਗਰਾਮ ਤਾਂ ਕੋਈ ਨਹੀਂ ਬਣਿਆ, ਨਾ ਗਏ ਹੀ ਆ। ਜੇ ਹੁਣ ਬਣੇ ਤੇ ਇੱਥੇ ਮੈਂ ਉੱਥੇ ਲਾਹੌਰ ਇੱਕ ਹੋਟਲ 'ਤੇ ਸਾਂ ਤੇ ਉੱਥੇ ਇੱਕ ਸਿੱਖ ਮਿਲਿਆ। ਉਹ ਇਸ ਤਰ੍ਹਾਂ ਮੈਂ ਕੁਰਸੀ 'ਤੇ ਬੈਠਾ ਹਾਂ, ਉਹ ਆਇਆ ਆਣ ਕੇ ਮੈਨੂੰ ਉਠਾ ਲਿਆ, ਜੱਫੀ ਪਾ ਲਈ, ਮਿਲਿਆ ਬੜੇ ਖਲੂਸ ਨਾਲ, ਬੜੇ ਪਿਆਰ ਨਾਲ। ਉਹ ਮਿਲ ਮੁਲ ਕੇ ਤੇ ਫਿਰ ਚਲਾ ਗਿਆ। ਉਹ ਅੱਧੇ ਘੰਟੇ ਬਾਅਦ ਫਿਰ ਭੌਂਕ ਕੇ ਆ ਗਿਆ। ਫਿਰ ਮੈਨੂੰ ਉਠਾ ਕੇ ਘਲਿਆਰ ਲਿਆ, ਉੱਠ ਕੇ ਖਲੋ ਗਿਆ, ਇਸ ਤਰ੍ਹਾਂ ਬਾਂਹ ਮੋਢਿਆਂ 'ਤੇ ਰੱਖ ਲਈ, ਰੱਖ ਕੇ ਫਿਰ ਉਹਨਾਂ ਫੋਟੋ ਲਈਆਂ ਮੇਰੀਆਂ। ਅੱਛਾ, ਆਪਣੇ ਨਾਲ ਫੋਟੋ ਲੈ ਕੇ ਉਹ ਸ਼ਹਿਰ ਬਟਾਲੇ 'ਚ ਰਹਿੰਦੇ ਸੀ, ਉਹ ਵੀ ਇੱਧਰੋਂ ਹੋ ਕੇ ਮਾਜਰੋ ਗਏ ਸੀ ਤੇ ਉਹਨਾਂ ਕਿਹਾ ਅਸੀਂ ਤੁਹਾਡੇ ਉੱਥੇ ਰਹਿੰਦੇ ਹਾਂ। ਸਾਰਾ ਸਰਨਾਮਾ ਉਹਨੇ ਦੱਸਿਆ। ਮੈਂ ਕਿਹਾ ਬਿਲਕੁਲ ਠੀਕ ਆ। ਠੀਕ। ਹੁਣ ਕੀ ਸੁਣਾ ਦੇਣਾ ਆਪਣੇ ਬਟਾਲੇ ਵਾਲਿਆਂ ਨੂੰ ਜਿਹੜੇ ਉੱਥੇ ਹੁਣ ਰਹਿੰਦੇ ਤੁਹਾਡੇ ਤੋਂ ਮਗਰੋਂ? ਸਰਦਾਰ ਹੀ ਰਹਿੰਦੇ ਹੋਣੇ ਹੁਣ ਤੇ ਉੱਥੇ? ਅੱਜ ਹੁਣ ਤਾਂ ਸਰਦਾਰ ਹੀ ਹੋਣੇ, ਹੋਰ ਉਹ ਤੇ ਕੌਣ ਹੋਣਾ। ਤੇ ਮੈਂ ਪੁੱਛਣ ਡਿਆ ਵੀ ਜੇ ਕੋਈ ਬਣੇ ਸਬੱਬ ਉੱਧਰ ਕੋ ਅੱਗੇ ਵੀ ਆਪਾਂ ਪ੍ਰੋਗਰਾਮ ਕੀਤੇ ਆ, ਕਾਫੀ ਸਾਰੇ ਲੋਕ ਗਏ ਵੀ ਆਪਣਾ ਪਿੰਡ ਵੇਖਣ ਜਾਂ ਸ਼ਹਿਰ ਵੇਖਣ, ਕੋਈ ਇਰਾਦਾ ਹੈ ਜੇ ਕੋਈ ਬਣੇ ਪ੍ਰੋਗਰਾਮ ਤੇ, ਜੇ ਕੋਈ ਸਬੱਬ ਬਣ ਜੇ ਤੇ? ਆਹ ਸਬੱਬ ਬਣ ਜੇ ਤੇ ਦੇਖ ਲਾਂਗੇ। ਠੀਕ। ਲਓ ਜੀ, ਬਾਬਾ ਜੀ ਨੇ ਕੀਤੀ ਆਪਣਾ ਗੱਲਬਾਤ ਸਾਂਝੀ। ਬਾਬਾ ਜੀ ਨੇ ਦੱਸੀਆਂ ਕੁਝ ਪੁਰਾਣੀਆਂ ਗੱਲਾਂ, ਕੁਝ ਪੁਰਾਣੀਆਂ ਯਾਦਾਂ ਤਾਜ਼ੀਆਂ ਕੀਤੀਆਂ, ਸਾਂਝੀਆਂ ਕੀਤੀਆਂ। ਤੇ ਇਹੋ ਜਿਹੇ ਲੋਕ ਜਿਹੜੇ ਜਿਨ੍ਹਾਂ ਦੀਆਂ ਆਪ ਬੀਤੀਆਂ, ਇਹਨਾਂ ਦੀਆਂ ਹੱਡ ਬੀਤੀਆਂ ਜਿਹੜੀਆਂ ਨੇ, ਉਹ ਤੁਹਾਡੇ ਤੱਕ ਲੈ ਕੇ ਤੁਹਾਡੇ ਰੂਬਰੂ ਕਰਦੇ ਰਹਾਂਗੇ ਤੇ ਇਸ ਤਰ੍ਹਾਂ ਦੇ ਬਜ਼ੁਰਗਾਂ ਨੂੰ ਤੁਹਾਡੇ ਸਾਹਮਣੇ ਪੇਸ਼ ਕਰਦੇ ਰਹਾਂਗੇ, ਇਹਨਾਂ ਦੀਆਂ ਸਟੋਰੀਜ਼ ਨੂੰ ਲੈ ਕੇ। ਤੇ ਮਿਲਦੇ ਹਾਂ ਫਿਰ ਅਗਲੇ ਪ੍ਰੋਗਰਾਮ ਤੱਕ ਲਈ ਇਜਾਜ਼ਤ ਚਾਹੁੰਦੇ ਹਾਂ। ਰੱਬ ਰਾਖਾ।